ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰਨ ਬੇਨਤੀ ਹੈ। 15, 16, 17 और 18 ਮਈ ਇਹ 4 ਦਿਨ ਵਿਸ਼ੇਸ਼ ਅੰਮ੍ਰਿਤ ਵੇਲੇ ਦੇ ਸਮਾਗਮ ਰੱਖੇ ਗਏ ਨੇ। ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਗੁਰਦੁਆਰਾ ਡੇਰਾ ਸੰਤ ਬਾਬਾ ਭਗਤ ਸਿੰਘ ਜੀ, NIT ਨੰਬਰ 1, ਫਰੀਦਾਬਾਦ, ਹਰਿਆਣਾ ਵਿਖੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਪਿਆਰਿਓ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਦਾ ਤਿਆਗ ਕਰਕੇ ਵੀ ਆਪ ਜੀਆਂ ਨੇ 4 ਦਿਨ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਪਹੁੰਚਣਾ। ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ 250 ਸਿੰਘ ਸ਼ਹੀਦ ਕਰਵਾਉਣੇ ਮਨਜ਼ੂਰ ਕਰ ਲਏ ਸੀ, ਪਰ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਆਓ ਪਿਆਰ ਵਾਲਿਓ, ਗੁਰੂ ਕਲਗੀਧਰ ਪਿਤਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਔਰ ਪਿਤਾ ਜੀ ਦੇ ਕੋਲੋਂ ਝੋਲੀਆਂ ਭਰਵਾਉਣ ਦਾ ਸਮਾਂ। 4 ਦਿਨ ਤੁਸੀਂ ਅੰਮ੍ਰਿਤ ਵੇਲਾ ਸੰਭਾਲੋ। ਮੈਂ ਜਿਵੇਂ ਕਈ ਵਾਰੀ ਕੀਰਤਨ ਦੇ ਵਿੱਚ ਵੀ ਬੇਨਤੀ ਕਰਦਾ, ਸਾਧ ਸੰਗਤ ਜੀ ਤੁਸੀਂ ਅੰਮ੍ਰਿਤ ਵੇਲਾ ਸੰਭਾਲੋ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਤੁਹਾਨੂੰ ਸੰਭਾਲਣਗੇ। ਮੇਰੀ ਬੇਨਤੀ ਹੈ, ਜ਼ਰੂਰੀ ਤੋਂ ਜ਼ਰੂਰੀ ਰੁਝੇਵੇਂ ਵੀ ਛੱਡ ਕੇ 4 ਦਿਨ ਆਓ ਅੰਮ੍ਰਿਤ ਵੇਲੇ ਇਸ ਅਸਥਾਨ ਵਿਖੇ ਜੋ ਕਥਾ ਕੀਰਤਨ ਦੇ ਦੀਵਾਨ ਦੇ ਵਿੱਚ ਜੁੜੀਏ ਔਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਜਿਹੜੀ ਮਰਜ਼ੀ ਦਾਤ ਲੈ ਜਾਓ। ਮੈਂ ਗਰੰਟੀ ਨਾਲ ਲਿਖ ਕੇ ਦੇਣ ਨੂੰ ਤਿਆਰ ਹਾਂ। ਤੁਸੀਂ 4 ਦਿਨ ਅੰਮ੍ਰਿਤ ਵੇਲੇ ਆ ਕੇ ਹਾਜ਼ਰੀ ਭਰ ਲਓ। ਤੁਹਾਡੇ ਇੱਕ ਦੀ ਅਰਦਾਸ ਨੂੰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਕਬੂਲ ਕਰ ਲੈਣਗੇ। 4 ਦਿਨ 15, 16, 17, 18 ਮਈ ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਗੁਰਦੁਆਰਾ ਡੇਰਾ ਸੰਤ ਬਾਬਾ ਭਗਤ ਸਿੰਘ ਜੀ, NIT ਨੰਬਰ 1, ਫਰੀਦਾਬਾਦ ਵਿਖੇ ਆਓ। ਸਾਰੇ ਜੁੜੀਏ, ਗੁਰੂ ਪਿਤਾ ਦੀਆਂ ਖੁਸ਼ੀਆਂ ਲਈਏ। ਇਹ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰ ਦੇਣਾ ਔਰ ਇਸ ਸਮਾਗਮ ਦੀ ਜਾਣਕਾਰੀ ਦੇ ਲਈ ਤੁਹਾਡੇ TV ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ, ਇਸ ਨੰਬਰ ਦੇ ਉੱਤੇ ਆਪ ਜੀ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ।
टीवी स्क्रीन के उत्ते सारियां वो तस्वीरां चल रही ने। ये जी दे परवान पार्क दे विच जिथे पंछियां नूं दाणा पाउणा, खाना पाउणा ये काम होया करेगा, उत्थे बीमार पंछियां दे इलाज दा हस्पताल भी इस जगह के उत्ते सरां दी उसारी कि जदों भी संगतां बाहरों आउण दर्शन करन गुरु रामदास जी दे घर दे, बाबा दीप सिंह जी दे घर दे, ते संगतां इत्थे आके रिहाइश करन। स्टेशन तो एयरपोर्ट तो संगतां दे आउण वास्ते इत्थे गड्डियां दा भी प्रबंध हो जाएगा, जो गड्डियां तुहानूं बाद विच दरबार साहिब दर्शन करा के फिर इत्थे ले आया करनगियां। ये सरां भी बन रही। इस तो इलावा इसे स्थान ते बाबा दीप सिंह साहिब जी दे नाम दा वड्डा गुरु घर गुरुद्वारा साहिब भी और वड्डा दीवान हाल, जिस दीवान हाल दे विच 8 तो 10 हज़ार संगत दे प्रेमी बह सकन, एडा विशाल दीवान हाल, उहदी भी कार सेवा प्रारंभ हो चुकी है। हुण मेरी निमरता सहित बेनती सुनियो, ये जिन्नी भी कार सेवा चल रही है ये हो तुहाडे किणके नाल दसवंध दे नाल रही है। और ये मेरी बेनती प्यारिओ, कोई भी प्रेमी, कईयां दे मन दे अंदर भावना हुंदी है साडे बच्चे दा जन्मदिन या साडी मैरिज एनिवर्सरी है, असी एक दिन दी गुरु बाबा नानक जी दे रसोई दे विच लंगर दी सेवा लैनी। और इस तो इलावा जे तुहाडे मन दे विच ये उत्साह जागे कि असी जो बजुर्गां दे लई टिफन दी सेवा हुंदी है, 2 वेले दा लंगर जांदा टिफन विच पैक हो के, कोई महीने दी सेवा करनी चाहे एक परिवार दी, जो आप जी महीने दी सेवा भी अपनी झोली च पवा सकते हो। इस तो इलावा ਜਿਹੜੇ हर ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਤੇ ਸਹਿਜ ਪਾਠ ਵੀ ਇਸ ਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। मेरी बेनती है मोढे नाल मोढा जोड़ के साथ दिओ। और जिहड़ा बाबा दीप सिंह जी का वड्डा दीवान हाल बन रहा है, मैं बेनती करदा आ रहा कि 1 तेरी दी, 2 तेरियां दी, 5 तेरियां दी, 1300 भावें 10 तेरियां, 100 तेरियां, जिन्नी गुरु ने तुहानूं वित दित्ती है ना, ये सारे कारज करोड़ां दी लागत दे नाल जो बन रहे ने, ते ये उदों ही पॉसीबल ने सेवावां जदों तुसीं पूरा सहयोग दिओगे। भावें 1 तेरी, 2 तेरियां, 50 तेरियां, 100 तेरियां, जिन्नी गुरु ने तुहानूं वित दित्ती, इस वेले आप जी फिर अपना दसवंध, क्योंकि कई बारी असी दसवंध इहो जिहियां थावां ते भेजदे हां प्यारिओ जिथे अगे बड़े प्रबंध हुंदे ने, असलीयत दे विच दसवंध दित्ता उत्थे थां पैंदा जिथे सचमुच लोड़ है। अपनी अखां दे नाल आके वेखो और तुहानूं बड़ी तसल्ली होएगी जदों वेखोगे साडा दित्ता किणका किणका सही टिकाणे लग रिहा है, सही जगह दे उत्ते यूज़ हो रिहा। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਮਗ ਨੂਰ ਹੈ, ਜਗਮਗ ਨੂਰ ਹੈ, ਸਾਧ ਸੰਗਤ ਸੱਚਖੰਡ ਹੈ,
भगत बशन होए वसत आया, साध संगत सच नाओ, गुर ज्ञान ध्यान सिखा समझाया, गुर चेले परचा परचाया, जी जगमग नूर है, ओ जगमग नूर है, जगमग नूर है, जगमग नूर है, सारे जी जगमग नूर है, जगमग नूर है, जगमग नूर है, जगमग नूर है। संगत विच कीदा जगमग नूर है, कीदा नूर वसदा है, जी धन गुरु रामदास जी, धन गुरु रामदास जी, जी बाबा दीप सिंह जी, बाबा दीप सिंह जी, जी धन गुरु रामदास जी, धन गुरु रामदास जी, बाबा दीप सिंह जी, बाबा दीप सिंह जी। सतगुर सच्चा पातशाह, साध संगत सचखंड वसाया, गुर सिख ले गुर सिख होए, आप गवाए ना आप गणाया, ओ जगमग नूर है, जगमग नूर है, जगमग नूर है, बोलो जगमग नूर है, जी जगमग नूर है, जगमग नूर है, जगमग नूर है, जगमग नूर है। पूरन परम अबगत अपनासी, पार परम गुर शब्द है सतसंग निवासी, साध संगत सचखंड है पाओ भगत प्यासी, चौ वर्णा उपदेश कर गुरमत परगासी, पैरी पै पाखाक खोए गुरमुख रह रासी, माया विच उदास सत खोए आस निरासी, साध संगत सचखंड है पाओ भगत भयासी, जी जगमग नूर है, ओ जगमग नूर है, जगमग नूर है, जगमग नूर है। माया विच उदास सत खोए आस निरासी, साध संगत सचखंड है पाओ भगत भयासी, जी जगमग नूर है, ओ जगमग नूर है, जगमग नूर है, जगमग नूर है, जी धन गुरु रामदास जी, धन गुरु रामदास जी, बाबा दीप सिंह जी, बाबा दीप सिंह जी। सारे मिल के Wow.
ਤੁਹਾਡੀ ਆਵਾਜ਼ ਸੰਗਤ ਜੀ और जी वाहिगुरु 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 साध संगत अस्थान जगमग नूर है, जगमग नूर है, जगमग नूर है। गुरमत ने चल चित कर विच रूप न रेखै, साध संगत सच खंड जाए होए अलख लिखै। जगमग नूर है, जगमग नूर है, बोलो जगमग नूर है, जगमग नूर है। सतगुर सच्चा पातशाह, पातशाह पातशाह जोहारी। साध संगत सच खंड है, आए चरोखे खोले बारी। जगमग नूर है, जगमग नूर है, जगमग नूर है, जगमग नूर है। साध संगत अस्थान जगमग नूर है। बोल जी साध संगत अस्थान जगमग नूर है। बोले सोनिहाल सत श्री अकाल। धन गुरु रामदास जी, 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 धन गुरु रामदास जी। प्यार न लखो ने जी, धन बाबा ਦੀਪ ਸਿੰਘ ਜੀ। संगत दे विच जदों भी असी आउंदे आ, एडी भावना लैके आया करो, मैं गुरु रामदास दे दर्शन करन चलिया। आखो धन गुरु रामदास जी, धन गुरु रामदास जी। मिल सत संगत खोज दसाई, विच संगत हर प्रभ वसै जी। वो किते होर नहीं वसदा, वो किते होर नहीं रहिंदा, तुहाडे विच ही बैठा होया है जी। इसे वास्ते ते महापुरखां दा बचन है, संगत विच जदों भी आ निमाणा बन के आ। संगत नूं मिठे बोल बोल, संगत नूं कदी कौड़े बचन न करे, क्योंकि इन्हां विच ही गुरु रामदास वसदा है।
ਇਹਨਾਂ ਵਿੱਚ ਹੀ ਖੰਡੇ ਵਾਲਾ ਬਾਬਾ ਬੈਠਾ ਹੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਔਰ ਵੇਖੋ ਆ ਜਿਹੜਾ ਜਗਮਗ ਨੂਰ ਹੈ ਨਾ ਸੰਗਤ ਦਾ, ਜਗਮਗ ਨੂਰ, ਇੱਥੇ ਪ੍ਰਤੱਖ ਨੂਰ ਵਸਦਾ ਹੈ ਗੁਰੂ ਦਾ। ਔਰ ਇਹਦੇ ਕਿੱਡੇ ਫਾਇਦੇ ਹੁੰਦੇ, ਕਿੱਡੇ ਲਾਭ ਜਦੋਂ ਅਸੀਂ ਸੰਗਤ ਵਿੱਚ ਆਉਂਦੇ ਆ, ਸੰਗਤ ਕਰਦੇ ਆ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੁਣਿਓ, ਜਦੋਂ ਅਸੀਂ ਸੰਗਤ ਦੇ ਦਰਸ਼ਨ ਕਰਦੇ ਆ ਨਾ, ਕਿੱਡੇ ਲਾਭ ਨੇ। ਇਸੇ ਲਈ ਤੇ ਰੋਜ਼ ਮੈਂ ਇੱਕੋ ਗੱਲ ਪ੍ਰੇਰਨਾ ਕਰਦਾ, ਇੱਕੋ ਗੱਲ ਵਾਰ-ਵਾਰ ਰਿਪੀਟ ਕਰਦਾ, ਕਦੀ ਸੰਗਤ ਨਾ ਛੱਡੋ। ਇਹਦਾ ਲਾਭ ਪਤਾ ਕੀ ਹੈ? ਸੁਣਿਓ, ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ। ਕਹਿੰਦੇ ਜਦੋਂ ਸੰਗਤ ਵਿੱਚ ਬਹਿਨੇ ਆ ਨਾ ਆ ਕੇ, ਦੂਜਿਆਂ ਨੂੰ ਸਿਮਰਨ ਕਰਦਾ ਹੋਏ ਵੇਖ ਕੇ ਸਾਨੂੰ ਵੀ ਸਿਮਰਨ ਕਰਨ ਦਾ ਚਾਅ ਪੈਦਾ ਹੁੰਦਾ ਹੈ। ਹਾਂਜੀ, ਇਸ ਸੰਗਤ ਵਿੱਚ ਬਹਿਣ ਦਾ ਫਾਇਦਾ ਹੈ। ਅੱਛਾ, ਫਲਾਣਾ ਇਦਾਂ ਜੁੜਿਆ, ਮੈਂ ਵੀ ਜੁੜਨ ਦਾ ਯਤਨ ਕਰਨਾ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੀਰਤਨ ਵਿੱਚ ਆ ਨਾਮ ਦੀਆਂ ਤਰੰਗਾਂ ਉੱਠਦੀਆਂ ਨੇ, ਤਰੰਗਾਂ, ਤਰੰਗਾਂ। ਤੇ ਇਹ ਤਰੰਗਾਂ ਦੇ ਵਿੱਚ ਇੱਕ ਤੇ ਪਾਪੀ ਤੋਂ ਪਾਪੀ ਬੰਦੇ ਦਾ ਵੀ ਮਨ ਭਿੱਜ ਜਾਂਦਾ ਹੈ। ਤੇ ਜਦੋਂ ਇਹਨਾਂ ਤਰੰਗਾਂ ਦੇ ਵਿੱਚ ਆ ਕੇ ਕੋਈ ਬਹਿੰਦਾ ਹੈ ਨਾ, ਉਹਦੇ ਜਨਮਾਂ ਜਨਮਾਂ ਦੇ ਪਾਪ ਗੁਰੂ ਰਾਮਦਾਸ ਕੱਟ ਦਿੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਨ ਜਲਦੀ ਜੁੜਦਾ ਹੈ, ਜਲਦੀ ਕੀਰਤਨ ਆ ਸੰਗਤ ਜਲਦੀ ਮਨ ਜੁੜਦਾ ਹੈ, ਜਲਦੀ। ਔਰ ਐਡਾ ਵਾਈਬ੍ਰੇਸ਼ਨ ਦਾ ਅਸਰ ਪੈਂਦਾ ਹੈ, ਕਿਉਂਕਿ ਵਾਈਬ੍ਰੇਸ਼ਨ ਦਾ ਅਸਰ ਤੇ ਹੈ। ਮੈਂ ਹਜੂਰ ਸਾਹਿਬ ਬਹੁਤ ਵਾਰੀ ਗਿਆ, ਦਰਸ਼ਨ ਕੀਤੇ ਨੇ। ਤੁਸੀਂ ਵੀ ਮਾਤਾ ਸਾਹਿਬ ਦੇਵਾਂ ਜੀ, ਮਾਤਾ ਸਾਹਿਬ ਕੌਰ ਦੇ ਅਸਥਾਨ ਦੇ ਦਰਸ਼ਨ ਕੀਤੇ ਹੋਣਗੇ ਜਿਹੜੇ ਗਏ ਹਜੂਰ ਸਾਹਿਬ। ਜਦੋਂ ਪਿਆਰੇ ਉਸ ਅਸਥਾਨ ਤੇ ਕਦਮ ਧਰੀਦਾ ਨਾ, ਪੌੜੀ ਉਤਰਦੇ ਆਂ ਅੰਦਰ ਠੰਡ ਪੈਣੀ ਸ਼ੁਰੂ ਹੋ ਜਾਂਦੀ। ਪਾਪੀ ਤੋਂ ਪਾਪੀ ਬੰਦੇ ਦਾ ਵੀ ਮਨ ਭਿੱਜਣ ਲੱਗ ਪੈਂਦਾ। ਉਹ ਵਾਈਬ੍ਰੇਸ਼ਨ ਐਸੀ ਹੈ। ਤੇ ਉਹ ਵਾਈਬ੍ਰੇਸ਼ਨ ਬਣੀ ਕਿਵੇਂ? ਧੰਨ ਮਾਤਾ ਸਾਹਿਬ ਕੌਰ ਜੀ ਸਾਡੀ ਮਾਂ, ਪਿਆਰਿਓ, ਰਾਤ ਨੂੰ 1 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਇੱਕ ਚੌਂਕੜੇ ਤੇ ਬਹਿਣਾ ਤੇ ਸਿਮਰਨ ਦੇ ਵਿੱਚ ਜੁੜਨਾ। ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਈਂ ਦੇ ਦਰਸ਼ਨ ਕਰਕੇ ਫਿਰ ਕੋਈ ਚੀਜ਼ ਆਪਣੀ ਰਸਨਾ ਨੂੰ ਲਾਉਂਦੇ ਸੀ। ਤੇ ਉਹ ਚੀਜ਼ ਦੀ ਵਾਈਬ੍ਰੇਸ਼ਨ ਐਡਾ ਪ੍ਰਭਾਵ ਪਾਉਂਦੀ, ਪਾਪੀ ਤੋਂ ਪਾਪੀ ਬੰਦੇ ਦਾ ਵੀ ਮਨ ਜੁੜਦਾ ਹੈ। ਹਰਮੰਦਰ ਸਾਹਿਬ ਜਾਓ, ਜਿਹਦਾ ਮਨ ਨਹੀਂ ਵੀ ਲੱਗਦਾ ਨਾ ਹਰਮੰਦਰ ਸਾਹਿਬ ਪੌੜੀਆਂ ਉਤਰਦਾ, ਉਹਦੇ ਅੰਦਰੋਂ ਵੀ ਨਿਕਲਦਾ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹਰ ਵੇਲੇ ਕੀਰਤਨ ਚੱਲਦਾ। ਕਿੱਡੇ ਰੰਗੇ ਰੰਗੇ ਗੁਰੂ ਦੇ ਕੀਰਤਨੀਏ, ਕਿੱਡੀਆਂ ਪਿਆਰੀਆਂ ਰੂਹਾਂ ਕੀਰਤਨ ਕਰਦੀਆਂ, ਕਿੱਡੀਆਂ ਬੰਦਗੀ ਵਾਲੀਆਂ ਰੂਹਾਂ ਉੱਥੇ ਸੇਵਾ ਕਰਦੀਆਂ ਨੇ। ਜਿਹੜਾ ਕੋਈ ਉੱਥੇ ਸੇਵਾਦਾਰ ਬਰਸ਼ਾ ਲੈ ਕੇ ਵੀ ਖੜਾ ਹੈ ਨਾ, ਉਹਦੇ ਵੀ ਸੁਰਤੀ ਦੇ ਨਾਲ ਪੈਰੀ ਹੱਥ ਲਾ ਦਿਆ ਕਰੋ, ਮੇਰੇ ਨਾਲੋਂ ਕਈ ਗੁਣਾ ਵੱਧ ਕਮਾਈ ਇਹਦੀ। ਤਾਂ ਹੀ ਗੁਰੂ ਰਾਮਦਾਸ ਦੇ ਦਰ ਤੇ ਖੜੋਤਾ ਹੈ। ਜਿਹੜੇ ਅੰਦਰ ਤਾਬਿਆਂ ਬੈਠੇ ਨੇ ਸਿੰਘ ਸਾਹਿਬ ਜਾਂ ਕੋਈ ਅਰਦਾਸੀਆ ਸਿੰਘ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸੇਵਾ ਨਿਭਾਉਣ ਵਾਲਾ ਹੈ। ਏਡੀਆਂ ਰੰਗੀਆਂ ਰੂਹਾਂ, ਹਰ ਵੇਲੇ ਕੀਰਤਨ, ਹਰ ਵੇਲੇ ਨਾਮ ਦੀ ਵਾਈਬ੍ਰੇਸ਼ਨ। ਤੇ ਉਸ ਵਾਈਬ੍ਰੇਸ਼ਨ ਦਾ ਸਦਕਾ ਹੁੰਦਾ ਕਿ ਜਦੋਂ ਅਸੀਂ ਕਦਮ ਧਰਦੇ ਆ, ਪਾਪੀ ਤੋਂ ਪਾਪੀ ਬੰਦਾ ਵੀ ਇੱਕ ਵਾਰੀ ਜ਼ਰੂਰ ਕਹਿੰਦਾ ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਗੁਰੂ ਪਿਤਾ ਨੇ ਤੇ ਬਖਸ਼ਿਸ਼ਾਂ ਕੀਤੀਆਂ ਹੀ ਨੇ ਉਸ ਸਥਾਨ ਤੇ। ਗੁਰੂ ਰਾਮਦਾਸ ਜੀ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਗੁਰੂ ਨਾਨਕ ਦਾ ਪਹਿਲੇ ਸਮੇਂ ਦਾ ਤਪ, ਕਿੰਨੇ ਹੀ ਚਰਨ ਪਾਏ ਨੇ। ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਨੇ ਇਸ ਜਗ੍ਹਾ ਤੇ। ਕਿੰਨੀਆਂ ਕਿੰਨੀਆਂ ਬੰਦਗੀ ਵਾਲੀਆਂ ਰੂਹਾਂ ਦੇ ਚਰਨ ਪਏ ਨੇ। ਬਾਬਾ ਬੁੱਢਾ ਸਾਹਿਬ ਜੀ ਸੇਵਾ ਕਰਦੇ ਰਹੇ, ਭਾਈ ਸ਼ਾਲੋ ਜੀ ਵਰਗੇ ਜੀ, ਕਿੱਡੀਆਂ ਕਿੱਡੀਆਂ ਰਹਿਮਤਾਂ। ਉਹ ਵਾਈਬ੍ਰੇਸ਼ਨ ਇਹੋ ਜਿਹਾ ਪ੍ਰਭਾਵ ਪਾ ਦਿੰਦੀ ਕਿ ਪਾਪੀ ਤੋਂ ਪਾਪੀ ਬੰਦੇ ਦਾ ਵੀ ਮਨ ਲੱਗਦਾ ਹੈ। ਗੁਰੂ ਨਾਨਕ ਸਾਹਿਬ ਦੇ ਚਰਨ ਪਏ। ਮੈਂ ਤੇ ਇੱਥੋਂ ਤੱਕ ਕਈ ਗੁਰਮੁਖਾਂ ਕੋਲੋਂ ਸੁਣਿਆ, ਮਾਤਾ ਤ੍ਰਿਪਤਾ ਜੀ ਦਾ, ਪਿਤਾ ਕਾਲੂ ਜੀ ਦਾ ਵੀ ਇਸ ਸਥਾਨ ਤੇ ਤਪ ਸੀ ਪਹਿਲੇ ਸਮੇਂ ਦਾ। ਤੇ ਉਹ ਤਰੰਗਾਂ ਤਰੰਗਾਂ, ਉਹ ਵਾਈਬ੍ਰੇਸ਼ਨ ਵਾਈਬ੍ਰੇਸ਼ਨ। ਇਸੇ ਲਈ ਤੇ ਮੈਂ ਵਾਰ-ਵਾਰ ਬੇਨਤੀ ਕਰਦਾ ਪਿਆਰਿਓ, ਇਹ ਸਤ ਸੰਗਤ ਦੀਆਂ ਘੜੀਆਂ ਹੱਥੋਂ ਜਾਣ ਨਹੀਂ ਦੇਣੀਆਂ। ਇੱਥੇ ਨਾਮ ਦੀਆਂ ਤਰੰਗਾਂ ਉੱਠਦੀਆਂ ਨੇ। ਉਹ ਤਰੰਗਾਂ ਦੇ ਵਿੱਚ ਪਾਪੀ ਤੋਂ ਪਾਪੀ ਬੰਦਾ ਵੀ ਇੱਕ ਵਾਰੀ ਕਹਿੰਦਾ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਬੋ ਕੀ ਤਲਵੰਡੀ ਜਾਓ, ਬਾਬਾ ਦੀਪ ਸਿੰਘ ਜੀ ਦਾ ਭੋਰਾ ਸਾਹਿਬ ਬਣਿਆ।
ਜਿੱਥੇ ਬਾਬੇ ਨੇ ਬੰਦਗੀ ਕੀਤੀ। 26 ਸਾਲ ਬੰਦਗੀ, 2 ਕੁਜੀਆਂ ਰੱਖ ਲੈਂਦੇ ਸੀ, ਇੱਕ ਵਿੱਚ ਛੋਲੇ ਤੇ ਇੱਕ ਵਿੱਚ ਪਾਣੀ ਪਾ ਲੈਣਾ। ਜਦੋਂ ਕਿਤੇ ਥੋੜੀ ਬੌਲੀ ਭੁੱਖ ਲੱਗਣੀ, 2 ਛੋਲਿਆਂ ਦੇ ਦਾਣੇ ਉਹ ਫੱਕਾ ਮਾਰ ਲੈਣਾ, ਨਾਲ ਉਤੋਂ ਪਾਣੀ ਪੀ ਲੈਣਾ। 26 ਸਾਲ ਬੰਦਗੀ ਕੀਤੀ। ਭੋਰਾ ਵੀ ਇਹੋ ਜਿਹਾ, ਠੰਡ ਵਿੱਚ ਠੰਡ ਨਹੀਂ ਲੱਗਦੀ ਤੇ ਗਰਮੀਆਂ 'ਚ ਉੱਥੇ ਗਰਮੀ ਨਹੀਂ ਲੱਗਦੀ, ਇਹੋ ਜਿਹਾ ਭੋਰਾ। ਹੁਣ ਜਦੋਂ ਉੱਥੇ ਕੋਈ ਦਰਸ਼ਨ ਕਰਨ ਵਾਸਤੇ ਜਾਂਦਾ, ਪਾਪੀ ਤੋਂ ਪਾਪੀ ਬੰਦੇ ਦੇ ਅੰਦਰੋਂ ਵੀ ਨਿਕਲਦਾ ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕਿਉਂ ਨਿਕਲਦਾ? ਕਿਉਂਕਿ ਉੱਥੇ ਉਹ ਵਾਈਬ੍ਰੇਸ਼ਨ ਹੈ, ਉਹ ਤਰੰਗਾਂ ਨੇ। ਤੇ ਜਦੋਂ ਅਸੀਂ ਵੀ ਆ ਸਾਧ ਸੰਗਤ ਦੇ ਦਰਸ਼ਨ ਕਰਦੇ ਆ ਨਾ ਆ ਕੇ, ਇੱਥੇ ਵੀ ਨਾਮ ਦੀਆਂ, ਬੰਦਗੀ ਦੀਆਂ, ਕਮਾਈ ਦੀਆਂ ਤਰੰਗਾਂ ਫੈਲਦੀਆਂ ਨੇ। ਤੇ ਉਹ ਤਰੰਗਾਂ ਦੇ ਵਿੱਚ ਬਦੋ ਬਦੀ ਨਾ ਚਾਹੁੰਦਿਆਂ ਹੋਇਆਂ ਵੀ ਮਨ ਜੁੜਨ ਲੱਗ ਪੈਂਦਾ। ਘਰ ਇੰਨਾ ਮਨ ਨਹੀਂ ਲੱਗਦਾ ਜਿੰਨਾ ਮਨ ਸੰਗਤ ਵਿੱਚ ਆ ਕੇ ਲੱਗਦਾ। ਤੇ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ, ਉਹ ਜਿਹਦਾ ਮਨ ਸੰਗਤ ਵਿੱਚ ਆ ਕੇ ਨਹੀਂ ਲੱਗਿਆ, ਕੀਰਤਨ ਤੇ ਨਹੀਂ ਲੱਗਿਆ, ਕਹਿੰਦੇ ਜਿੱਥੇ ਮਰਜ਼ੀ ਚਲਿਆ ਜਾਵੇ ਲੱਗ ਹੀ ਨਹੀਂ ਸਕਦਾ। ਜਿਹਦਾ ਇੱਥੇ ਨਹੀਂ ਲੱਗਿਆ, ਇਹਦਾ ਮਤਲਬ ਹਿਰਦਾ ਬਾਹਲਾ ਹੀ ਮਲੀਨ ਹੋ ਗਿਆ ਹੈ ਜੀ। ਜਿਹਦਾ ਇੱਥੇ ਆ ਕੇ ਨਹੀਂ ਲੱਗਿਆ, ਉਹਦਾ ਕਿਤੇ ਨਹੀਂ ਲੱਗ ਸਕਦਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਹਿਲੀ ਕਿਰਪਾ ਵਰਤੀ ਸੰਗਤ ਵਿੱਚ ਆਉਣ ਦੀ, ਨਾਮ ਜਪਣ ਵਾਲਿਆਂ ਦੀਆਂ ਤਰੰਗਾਂ ਪਈਆਂ। ਉਹ ਤਰੰਗਾਂ ਦਾ ਸਦਕਾ ਸਾਨੂੰ ਵੀ ਨਾਮ ਜਪਣ ਦਾ ਚਾਅ ਪੈਦਾ ਹੋਇਆ। ਜਦੋਂ ਵੇਖਦੇ ਆ ਮੇਰੇ ਨਾਲ ਬੈਠੀ ਮੇਰੀ ਭੈਣ, ਆ ਮੇਰਾ ਭਰਾ ਮੇਰੇ ਨਾਲ ਬੈਠਾ ਆ, ਵੀਰ ਗੁਰਮੁਖ ਸੱਜਣ ਨਾਲ ਬੈਠੇ ਨੇ, ਇਹ ਤੇ ਰੰਗੇ ਹੋਏ ਜੁੜੇ ਨੇ। ਜਦੋਂ ਉਹਨਾਂ ਨੂੰ ਨਾਮ ਜਪਦਿਆਂ ਵੇਖਦੇ, ਸਾਡੇ ਅੰਦਰ ਚਾਅ ਪੈਦਾ ਹੁੰਦਾ ਹੈ। ਤੇ ਅਗਲੀ ਕਿਰਪਾ, ਉਹ ਜਦੋਂ ਸੰਗਤ ਵਿੱਚ ਆ ਕੇ ਦੂਜਿਆਂ ਨੂੰ ਸੇਵਾ ਕਰਦਿਆਂ ਵੇਖਦੇ ਆ ਨਾ, ਤੇ ਸੇਵਾ ਕਰਨ ਦਾ ਵੀ ਚਾਅ ਪੈਦਾ ਹੁੰਦਾ ਹੈ। ਫਲਾਣਾ ਤੇ ਭੱਜ ਭੱਜ ਕੇ ਸੇਵਾ ਕਰਦਾ ਸੰਗਤ ਦੀ, ਕਿੱਡੀ ਭਾਵਨਾ ਨਾਲ ਸੇਵਾ ਕਰਦਾ, ਮੈਂ ਵੀ ਕਰ ਲਿਆ ਕਰ। ਸੇਵਾ ਕਰਨ ਦਾ ਚਾਅ ਮਿਲਿਆ, ਪਰ ਕਿੱਥੋਂ? ਸੰਗਤ ਵਿੱਚ ਆ ਕੇ। ਸਿਮਰਨ ਕਰਨ ਦਾ ਚਾਅ ਪੈਦਾ ਹੋਇਆ, ਪਰ ਕਿੱਥੋਂ? ਸੰਗਤ ਵਿੱਚ ਆ ਕੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆ ਰਾਤੀ ਹਰਮੰਦਰ ਸਾਹਿਬ ਸੇਵਾ ਹੁੰਦੀ ਹੈ, ਦੁੱਧ ਇਸ਼ਨਾਨ ਦੀ। ਸਾਰੀ ਅੰਦਰਲੀ ਜਗ੍ਹਾ ਨੂੰ ਜਦੋਂ ਸੇਵਾਦਾਰ ਗੁਰਮੁਖ ਰੂਹਾਂ, ਇਹ ਰੰਗੇ ਹੋਏ ਗੁਰਸਿੱਖ ਸੇਵਾ ਕਰਦੇ ਨੇ, ਬਾਹਰੋਂ ਜਦੋਂ ਸਰੋਵਰ ਚੋਂ ਬਾਲਟੀਆਂ ਭਰ ਭਰ ਕੇ ਲਿਆਉਂਦੇ, ਜਿਹਦਾ ਸਰੀਰ ਨਾ ਵੀ ਚੱਲਦਾ ਹੋਵੇ ਨਾ, ਉਹਦੇ ਅੰਦਰ ਵੀ ਚਾਹ, ਇੱਕ ਬਾਲਟੀ ਚੱਲ ਮੈਂ ਵੀ ਲਾਣਾ। ਉਹ ਕੀ ਹੈ? ਸੇਵਾ ਕਰਦਿਆਂ ਵੇਖਿਆ, ਅੰਦਰ ਉਹ ਸੇਵਾ ਕਰਨ ਦਾ ਚਾਅ ਪੈਦਾ ਹੋ ਗਿਆ। ਸੇਵਾ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹਰਮੰਦਰ ਸਾਹਿਬ ਕਈ ਵਾਰੀ ਗੁਰੂ ਰਾਮਦਾਸ ਕਿਰਪਾ ਕਰਦੇ, ਚਲੋ ਕੁਦਰਤੀ ਗੱਲ ਸਾਹਮਣੇ ਆ ਗਈ, ਮੇਰਾ ਵੀ ਦਿਲ ਕਰਦਾ ਮੈਂ ਜਾਵਾਂ ਉੱਥੇ ਬਰਤਨਾਂ ਦੀ ਸੇਵਾ ਕਰਾਂ। ਕਈ ਵਾਰੀ ਜਾ ਕੇ ਕਰਦਾ, ਕਿਸੇ ਨੂੰ ਦੱਸੀਦਾ ਨਹੀਂ, ਬਸ 2 ਜਣੇ ਆਪਾਂ ਚਲੇ ਜਾਂਦੇ। ਉਹ ਜਦੋਂ ਬਦੋ ਬਦੀ ਦੂਜਿਆਂ ਨੂੰ ਸੇਵਾ ਕਰਦਿਆਂ ਵੇਖੇ ਬਰਤਨ ਮਾਂਜਦੇ ਨੇ, ਦਿਲ ਕਰਦਾ ਹੋਰ 2 ਕੋਲੇ ਮਾਂਜ ਲੈ, 2 ਥਾਲੀਆਂ ਹੋਰ ਸਾਫ਼ ਕਰ ਲੈ, 5 ਹੋਰ ਕਰ ਲੈ। ਸੇਵਾ ਕਰਦਿਆਂ ਵੇਖਿਆ ਤੇ ਅੰਦਰ ਸੇਵਾ ਦਾ ਚਾਅ ਪੈਦਾ ਹੋ ਗਿਆ। ਆ ਸੰਗਤ ਵਿੱਚ ਤਾਂ ਆਉਣਾ ਲਾਜ਼ਮੀ ਹੈ। ਸੰਗਤ ਵਿੱਚ ਟੱਟ ਟੱਟ ਕੇ ਆਓ, ਜਿੰਨੇ ਮਰਜ਼ੀ ਬਿਜ਼ੀ ਹੋ ਜਾਓ, ਪਰ ਸੰਗਤ ਵਿੱਚ ਆਉਣਾ ਨਾ ਛੱਡੋ। ਸੰਤ ਸੁਜਾਨ ਸਿੰਘ ਜੀ ਵਾਲੀ ਗੱਲ ਯਾਦ ਰੱਖਣੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪ੍ਰੇਮੀ ਰੋਜ਼ ਆਉਂਦਾ ਸੀ ਕੀਰਤਨ ਤੇ ਸੰਗਤ ਵਿੱਚ, ਰੋਜ਼। ਮਹੀਨਾ 2 ਮਹੀਨੇ ਨਹੀਂ ਆਇਆ। ਮਹਾਂਪੁਰਖ ਕੀਰਤਨ ਕਰ ਰਹੇ, ਅੱਜ ਉਹਨੂੰ ਬੈਠਿਆਂ ਵੇਖਿਆ, ਕੁਦਰਤੀ ਨਿਗਾਹ ਪਈ, ਬੈਠਿਆਂ ਵੇਖਿਆ, ਸਮਾਪਤੀ ਤੋਂ ਬਾਅਦ ਕੋਲ ਬੁਲਾਇਆ। ਕਹਿੰਦੇ ਪਿਆਰਿਆ, ਅੱਗੇ ਰੋਜ਼ ਤੂੰ ਸੰਗਤ ਕਰਦਾ ਸੈਂ, ਰੋਜ਼ ਸੰਗਤ ਵਿੱਚ ਆਉਣਾ ਸੈਂ, 1.5-2 ਮਹੀਨੇ ਹੋਏ ਆਇਆ ਨਹੀਂ। ਕਾਰਨ ਜੇ ਤੇ ਕਹਿੰਦਾ ਸਿਹਤ ਨਹੀਂ ਰਾਜੀ, ਚਲੋ ਫਿਰ ਵੀ ਮਾਫੀ ਮਿਲ ਜਾਂਦੀ ਕਿ ਸਿਹਤ ਦੇ ਅੱਗੇ ਚਲੋ ਜ਼ੋਰ ਨਹੀਂ ਚੱਲਦਾ। ਇਹਨਾਂ ਕਹਿ ਦਿੰਦਾ ਸਿਹਤ ਨਹੀਂ ਰਾਜੀ ਜੀ, ਘਰ ਹੀ ਨੇਮ ਕਰਦਾ ਰਿਹਾ, ਘਰ ਹੀ ਸੁਣਦਾ ਰਿਹਾ, ਸੰਗਤ ਘਰ ਹੀ ਕਰਦਾ ਰਿਹਾ, ਆਪਣਾ ਨਿਤਨੇਮ ਸਿਮਰਨ ਪੂਰਾ ਸੀ ਮੇਰਾ, ਚਲੋ ਮਾਫੀ ਮਿਲ ਗਈ। ਪਰ ਅੱਗੋਂ ਗੱਲ ਪਤਾ ਕੀ ਕਹੀ? ਉਹ ਕਹਿੰਦੇ ਜੀ 1.5-2 ਮਹੀਨੇ ਹੋਏ ਆਇਆ ਨਹੀਂ ਤੂੰ ਸੰਗਤ ਵਿੱਚ। ਕਹਿੰਦਾ ਮਹਾਂਪੁਰਖੋ ਕੀ ਦੱਸਾਂ, ਮੈਂ ਬਿਜ਼ੀ ਬਹੁਤ ਹੋ ਗਿਆ, ਮੇਰੇ ਰੁਝੇਵੇਂ ਬੜੇ ਵੱਧ ਗਏ ਨੇ। ਅੱਗੇ ਮੇਰੀ ਇੱਕ ਫੈਕਟਰੀ ਹੁੰਦੀ ਸੀ, ਹੁਣ ਇੱਕ ਹੋਰ ਲੱਗ ਗਈ ਹੈ, ਸੰਗਤ ਵਿੱਚ ਆਉਣ ਦਾ ਟਾਈਮ ਹੀ ਨਹੀਂ ਮਿਲਦਾ। ਸੰਤ ਸੁਜਾਨ ਸਿੰਘ ਜੀ ਕਹਿੰਦੇ ਅੱਛਾ, ਸੰਗਤ ਵਿੱਚ ਆਉਣ ਦਾ ਟਾਈਮ ਨਹੀਂ ਮਿਲਦਾ? ਉਹਨਾਂ ਨੇ ਬਾਂਹ ਫੜ ਲਈ, ਕਹਿੰਦੇ ਆ
ਗੁਰੂ ਨਾਨਕ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ, ਚੱਲ ਗੁਰੂ ਦੇ ਕਮਰੇ 'ਚ ਤੇਰੀ ਅਰਦਾਸ ਕਰਨੀ। ਬੜਾ ਖੁਸ਼, ਮਹਾਂਪੁਰਖ ਮੇਰੀ ਅਰਦਾਸ ਕਰਨ ਲੱਗੇ ਨੇ। ਤੇ ਮਹਾਂਪੁਰਖ ਜਦੋਂ ਲੈ ਕੇ ਗਏ, ਕਹਿੰਦਾ ਮਹਾਂਪੁਰਖੋ ਅਰਦਾਸ ਕੀ ਕਰੋਗੇ? ਕਹਿੰਦੇ ਅੱਜ ਤੇ ਤੇਰੀ ਅਰਦਾਸ ਕਰਨੀ ਹੈ, ਹੇ ਗੁਰੂ ਨਾਨਕ, ਹੇ ਗੁਰੂ ਗ੍ਰੰਥ ਸਾਹਿਬ ਦਾ ਕਾਰੋਬਾਰ ਘੱਟ ਕਰ ਦਿਓ, ਘੱਟ ਕਰ ਦਿਓ। ਉਹਨੇ ਬਾਂਹ ਛਡਾ ਲਈ। ਕਹਿੰਦਾ ਮਹਾਂਪੁਰਖੋ ਕਾਰੋਬਾਰ ਘਟਣ ਦੀ ਅਰਦਾਸ, ਵਧਣ ਦੀ ਅਰਦਾਸ ਤੇ ਸੁਣੀ, ਬਰਕਤ ਪੈਣ ਦੀ ਤੇ ਅਰਦਾਸ ਹੋਈ, ਪਰ ਇਹ ਕਾਰੋਬਾਰ ਘੱਟ ਕਰਨ ਦੀ ਅਰਦਾਸ ਕੀ ਹੋਈ? ਮਹਾਂਪੁਰਖ ਕਹਿੰਦੇ ਹੁਣ ਤੇ ਤੇਰੇ ਕਾਰੋਬਾਰ ਘਟਣ ਦੀ ਅਰਦਾਸ ਕਰਨੀ ਬਣਦੀ ਏ, ਕਿਉਂਕਿ ਤੇਰੇ ਵਧੇ ਹੋਏ ਕਾਰੋਬਾਰ ਨੇ ਤੈਨੂੰ ਸਤ ਸੰਗਤ ਦੀਆਂ ਘੜੀਆਂ ਤੋਂ ਜੁਦਾਈ ਜੋ ਦੇ ਦਿੱਤੀ ਏ, ਤੈਨੂੰ ਵਿਛੋੜਾ ਜੋ ਦੇ ਦਿੱਤਾ ਹੈ। ਇਸ ਕਰਕੇ ਤੇਰੀ ਕਾਰੋਬਾਰ ਹੁਣ ਘਟਣ ਦੀ ਅਰਦਾਸ ਬਣਦੀ ਏ। ਮੈਂ ਨਹੀਂ ਕਹਿੰਦਾ ਜਿਹੜੇ ਤੁਸੀਂ ਰੋਜ਼ ਸੁਣਦੇ ਤੁਹਾਡੇ ਕਾਰੋਬਾਰ ਘਟਣ ਨਾ ਚੱਲਣ, ਨਹੀਂ। ਇਹ ਤੇ ਮਹਾਂਪੁਰਖਾਂ ਦਾ ਉਹਨੂੰ ਸਮਝਾਉਣ ਦਾ ਢੰਗ ਸੀ, ਅੰਦਰੋਂ ਤੇ ਭਲਾ ਹੀ ਮੰਗਦੇ ਨੇ ਮਹਾਂਪੁਰਖ। ਮੇਰੀ ਵੀ ਇਹੋ ਹੀ ਅਰਦਾਸ, ਜਿਹੜਾ ਜਿੱਥੇ ਜਿੱਥੇ ਵੀ ਸੁਣਦਾ ਹੈ ਨਾ, ਤੁਹਾਨੂੰ ਗੁਰੂ ਰਾਮਦਾਸ ਇੰਨੀਆਂ ਬਰਕਤਾਂ ਪਾਉਣ, ਤੁਸੀਂ ਇੱਕ ਇੱਕ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲੇ ਬਣ ਜਾਓ। ਇਹ ਮੇਰੀ ਅੰਦਰੋਂ ਅਰਦਾਸ। ਪਰ ਪਿਆਰਿਓ, ਜਿਸ ਮੁਕਾਮ ਤੇ ਵੀ ਮਰਜ਼ੀ ਪਹੁੰਚੋ, ਸੰਗਤ ਵਿੱਚ ਮੰਗਤੇ ਬਣ ਕੇ ਬਹਿਣਾ ਨਹੀਂ ਭੁੱਲਣਾ। ਗੱਲ ਬਸ ਇੰਨੀ ਹੈ, ਸੰਗਤ ਨਹੀਂ ਛੱਡਣੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੰਗਤ ਵਿੱਚ ਆ ਕੇ ਸੇਵਾ ਕਰਨ ਦਾ ਚਾਅ ਪੈਦਾ ਹੋਇਆ, ਸੰਗਤ ਵਿੱਚ ਆ ਕੇ ਸਿਮਰਨ ਕਰਨ ਦਾ ਚਾਅ ਪੈਦਾ ਹੋਇਆ। ਇਹ ਨਾਮ ਦੀਆਂ ਤਰੰਗਾਂ ਨੇ ਹੋਰ ਜੋੜ ਦਿੱਤਾ। ਤੇ ਸੰਗਤ ਵਿੱਚ ਆਉਣ ਦਾ ਅਗਲਾ ਲਾਭ ਪਤਾ ਕੀ? ਕਿੰਨੇ ਰੰਗੇ ਹੋਏ ਗੁਰਸਿੱਖਾਂ ਦੇ ਦਰਸ਼ਨ ਹੋ ਜਾਂਦੇ ਨੇ। ਕਿੰਨੇ ਰੰਗੇ ਹੋਏ, ਆ ਸਾਰੇ ਰੰਗੇ ਹੀ ਨੇ। ਜਿਹੜੇ ਸੰਗਤ ਵਿੱਚ ਆ ਕੇ ਬਹਿ ਗਏ ਨਾ, ਸੱਚੀ ਗੱਲ ਏ, ਸੱਚੀ ਗੱਲ ਏ, ਜਦ ਤੱਕ ਉਹ ਬੁਲਾਵਾ ਨਾ ਦੇਵੇ ਉਦੋਂ ਤੱਕ ਬਹਿ ਕੋਈ ਨਹੀਂ ਸਕਦਾ। ਬਹਿੰਦਾ ਤੇ ਉਹ ਹੀ ਏ ਜਿਹਨੂੰ ਉਹਨੇ ਬੁਲਾਵਾ ਦਿੱਤਾ ਤੇ ਜਿਹਨੂੰ ਕਿਤੇ ਨਾ ਕਿਤੇ ਕੋਈ ਰੰਗ ਦਾ ਆਪਣੇ ਛੱਟਾ ਦਿੱਤਾ ਹੋਇਆ। ਜਦੋਂ ਉਹਨਾਂ ਦੇ ਦਰਸ਼ਨ ਕਰਦੇ ਆ, ਸਾਡੇ ਵੀ ਪਾਪ ਧੋਤੇ ਜਾਂਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੋਰ ਸੰਗਤ ਵਿੱਚ ਆਉਣ ਦੇ ਕੀ ਲਾਭ? ਗੁਰੂ ਰਾਮਦਾਸ ਮੇਰੇ ਕੋਲੋਂ ਸੇਵਾ ਲੈਣ। ਆਓ ਇੱਕ ਵਾਰੀ ਪੜ੍ਹਿਓ ਸਾਰੇ ਗੱਜ ਕੇ ਪਹਿਲੇ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਜਗਮਗ ਨੂਰ ਹੈ, ਜਗਮਗ ਨੂਰ ਹੈ, ਜਗਮਗ ਨੂਰ जगमग नूर है। बोलो साध संगत अस्थान जगमग नूर है, साध संगत अस्थान जगमग नूर है, जगमग नूर है, जगमग नूर है। एक कवाओ पसाओ कर ब्रह्मंड पसारे, कर ब्रह्मंड करोड़ लख रोम रोम संजारे, पार बरम पूरन बरम गुर रूप मुरारे, गुर चेला चेला गुरु गुर शब्द विचारे, साध संगत सच खंड है वासा निरंकारे, साध संगत सच खंड है वासा निरंकारे,
गुरमुख सुख फल पेरम रस दे हूँ मैं मारे साध संगत सच खंड है वासा निरंकारे वो जगमग नूर है जगमग नूर है जगमग नूर है जगमग नूर है ज्ञान ध्यान सिमरन जुगत गुरमत मिले गुर पूरा पाया साध संगत सच खंड वसाया साध संगत सच खंड वसाया बोलो जगमग नूर है जगमग नूर है जगमग नूर है जगमग नूर है संगत बोले बोलो जगमग जगमग नूर है सतगुर सच्चा पातशाह 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 सिरंदा सच्चे तख्त निवास है साध संगत सच खंड वसंदा सच प्रमाण निशान सच सच्चा हुक्म न मूल फिरंदा सच शब्द टकसाल सच गुर ते गुर होए शब्द मिलंदा सच्ची भगत भंडार सच राग रतन कीर्तन पावंदा गुरमुख सच्चा पंथ है सच दो ही सच राज करंदा ਵੀਹ ਇੱਕੀ ਚੜਾਓ ਚੜੰਦਾ ਸੱਚੇ ਤਖਤ ਨਿਵਾਸ ਹੈ ਸਾਧ ਸੰਗਤ ਸੱਚ ਖੰਡ ਵਸੰਦਾ ਉਹ ਜਗਮਗ ਨੂਰ ਹੈ ਜੀ ਜਗਮਗ ਨੂਰ ਹੈ जगमग नूर है जगमग नूर है जी जगमग नूर है जगमग नूर है जगमग नूर है जगमग नूर है साध संगत सच खंड थे हो वसाया सच्चा तख्त बनाए सलाम कराया साध संगत सच खंड है थे हो वसाया और जगमग नूर है जगमग नूर है जगमग नूर है जगमग नूर है बोलो संगत जगमग जितन गुरु रामदास जी धन गुरु रामदास जी बाबा दीप सिंह जी बाबा दीप सिंह जी वाहिगुरु 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 नच के वाहिगुरु 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 वाहिगुरु
ਵਾਹਿਗੁਰੂ ਵਾਹਿਗੁਰੂ ਆਪਣੇ ਆਪ ਨੂੰ ਚੈੱਕ ਕਰੋ ਕਿਹੜਾ ਨਹੀਂ ਜਪ ਰਿਹਾ। ਵਾਹਿਗੁਰੂ 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 ਆਦ ਸੰਗਤ ਅਸਥਾਨ ਜਗਮਗ ਨੂਰ ਹੈ। ਬੋਲੋ ਜੀ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਸੰਗਤ ਦੀਆਂ ਘੜੀਆਂ ਕਦੀ ਵੀ ਹੱਥੋਂ ਜਾਣ ਨਹੀਂ ਦੇਣੀਆਂ। ਜਦੋਂ ਸੰਗਤ ਵਿੱਚ ਆਉਂਦੇ ਆ, ਸੰਗਤ ਦੀ ਚਰਨ ਧੂੜੀ ਜਦੋਂ ਮੱਥੇ ਤੇ ਲੱਗਦੀ ਹੈ ਨਾ, ਮੱਥੇ ਤੇ ਪਤਾ ਨਹੀਂ ਇਸ ਚਰਨ ਧੂੜੀ ਦਾ ਸਦਕਾ ਗੁਰੂ ਰਾਮਦਾਸ ਨੂੰ ਸਾਡੇ ਕਿੰਨੇ ਕੁ ਪਾਪ ਕੱਟਣੇ ਪੈ ਜਾਂਦੇ ਨੇ। ਹਾਂਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਦੋਂ ਜਾਂਦੇ ਹੋ ਹਰਮੰਦਰ ਸਾਹਿਬ ਜਾਂ ਕਿਤੇ ਵੀ ਸੰਗਤ ਦੀਆਂ ਘੜੀਆਂ 'ਚ ਤੁਸੀਂ ਗਏ, ਕਹਿੰਦੇ ਕਿਣਕਾ ਲਾਇਆ ਚਰਨ ਧੂੜੀ ਦਾ ਮੱਥੇ ਤੇ। ਬਾਬਾ ਆਨੰਦ ਸਿੰਘ ਸਾਹਿਬ ਤੇ ਇੱਥੋਂ ਤੱਕ ਬਚਨ ਕਰਦੇ ਸੀ, ਕਹਿੰਦੇ ਗੁਰੂ ਘਰ ਦੇ ਵਿੱਚ ਹਰਮੰਦਰ ਸਾਹਿਬ ਦੇ ਵਿੱਚ ਸ਼ਹੀਦਾਂ ਦੇ ਅਸਥਾਨ ਤੇ ਜਿੱਥੇ ਵੀ ਸੰਗਤ ਹੈ, ਕਹਿੰਦੇ ਉੱਥੋਂ ਦਾ ਚਰਨ ਧੂੜੀ ਦਾ ਇੱਕ ਕਿਣਕਾ ਤੇਰੇ ਲੱਖਾਂ ਕਰੋੜਾਂ ਪਾਪਾਂ ਨੂੰ ਬਦਲਣ ਦੀ, ਲੱਖਾਂ ਕਰੋੜਾਂ ਪਾਪਾਂ ਨੂੰ ਗੁਰੂ ਕੋਲੋਂ ਬਖਸ਼ਵਾਉਣ ਦੀ ਸਮਰੱਥਾ ਰੱਖਦਾ ਹੈ। ਸਤਿ ਸ੍ਰੀ ਅਕਾਲ। ਕਦੀ ਵੀ ਸੰਗਤ ਦੀਆਂ ਘੜੀਆਂ ਹੱਥੋਂ ਨਹੀਂ ਜਾਣ ਦੇਣੀਆਂ। ਅਗਲੀ ਗੱਲ ਸੁਣ ਲਓ, ਫਿਰ ਸਮਾਪਤੀ ਕਰਾਂਗੇ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਗੱਲ ਤੁਹਾਨੂੰ ਬੜੀ ਹੋਰ ਵਿਲ ਪਾਵਰ ਦੇਵੇਗੀ ਕਿ ਮੈਂ ਕਦੀ ਵੀ ਇਸ ਸੰਗਤ ਦੀਆਂ ਘੜੀਆਂ ਮਿਸ ਨਹੀਂ ਕਰਨੀਆਂ। 3 ਤੋਂ 4 ਵਾਲੀ ਰੁਟੀਨ ਤੇ ਮੈਂ ਛੱਡਣੀ ਨਹੀਂ, 10 ਤੋਂ 11 ਵਾਲੀ ਰੁਟੀਨ ਮੈਂ ਛੱਡਣੀ ਨਹੀਂ। ਬੜੀ ਵਿਲ ਪਾਵਰ ਮਿਲੇਗੀ। ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ। ਕਹਿੰਦੇ ਕਈ ਗੁਪਤ ਰੂਹਾਂ, ਦੇਵੀ ਦੇਵਤੇ, ਸ਼ਹੀਦ ਸਿੰਘ, ਕਹਿੰਦੇ ਸੰਗਤ ਦੇ ਵਿੱਚ ਉਹਨਾਂ ਦੇ ਗੁਪਤ ਪਹਿਰੇ ਲੱਗੇ ਹੁੰਦੇ ਨੇ। ਗੁਪਤ ਪਹਿਰੇ ਸੁਣਿਓ, ਫਿਰ ਮੈਂ ਦੁਹਰਾ ਰਿਹਾ। ਕਹਿੰਦੇ ਕਈ ਗੁਪਤ ਰੂਹਾਂ, ਦੇਵੀ ਦੇਵ, ਸ਼ਹੀਦ ਸਿੰਘਾਂ ਦੇ ਸੰਗਤ ਦੇ ਵਿੱਚ ਕਈ ਤਰ੍ਹਾਂ ਦੇ ਗੁਪਤ ਪਹਿਰੇ ਲੱਗੇ ਹੁੰਦੇ ਨੇ। ਅਸੀਂ ਉਹਨਾਂ ਨੂੰ ਨਹੀਂ ਵੇਖ ਪਾਉਂਦੇ। ਨਾਨਕ ਸਰ ਕਦੀ ਵੇਖੋ, ਜਾਂ ਜਿੱਥੇ ਕੋਈ ਮਹਾਂਪੁਰਖਾਂ ਦਾ ਸਥਾਨ, ਜਦੋਂ ਅਸੀਂ ਵੀ ਚੁਪਹਿਰਾ ਕਰਦੇ ਹਾਂ ਅੱਗੇ ਖਾਲੀ ਜਗ੍ਹਾ ਛੱਡਦੇ ਹਾਂ, ਉਹਦਾ ਕਾਰਨ ਇਹੋ ਹੀ ਹੁੰਦਾ, ਭਾਵਨਾ ਇਹੋ ਹੀ ਬਣਾਈ ਹੁੰਦੀ, ਸ਼ਹੀਦੀ ਫੌਜਾਂ ਬੈਠੀਆਂ ਨੇ। ਸੁਣਿਓ ਗੱਲ ਧਿਆਨ ਨਾਲ ਸੁਣਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਹਿੰਦੇ ਕਈ ਗੁਪਤ ਰੂਹਾਂ, ਦੇਵੀ ਦੇਵ, ਸ਼ਹੀਦ ਸਿੰਘ, ਉਹਨਾਂ ਦੇ ਗੁਪਤ ਪਹਿਰੇ ਹੁੰਦੇ ਨੇ ਸੰਗਤ ਵਿੱਚ। ਤਾਂ ਹੀ ਤੇ ਆ ਕੇ ਆ ਮਨ ਜੁੜ ਜਾਂਦਾ। ਕੌਣ ਜੋੜਦਾ ਮਨ? ਦੱਸੋ। ਤਾਂ ਹੀ ਤੇ ਮਨ ਲੱਗਦਾ। ਕੌਣ ਜੋੜਦਾ? ਕੌਣ ਲਾਉਂਦਾ ਮਨ? ਸੁਣਿਓ ਧਿਆਨ ਨਾਲ। ਕਹਿੰਦੇ ਕਈ ਗੁਪਤ ਰੂਹਾਂ, ਦੇਵੀ ਦੇਵ, ਸ਼ਹੀਦ ਸਿੰਘਾਂ ਦੇ ਸੰਗਤ ਦੇ ਵਿੱਚ ਗੁਪਤ ਪਹਿਰੇ ਹੁੰਦੇ ਨੇ। ਕਹਿੰਦੇ ਤੂੰ ਉਹਨਾਂ ਨੂੰ ਨਹੀਂ ਵੇਖ ਪਾਉਂਦਾ। ਅਸੀਂ ਨਹੀਂ ਵੇਖ ਪਾਉਂਦੇ ਨਾ। ਹੁਣ ਕਿੱਥੇ ਬੈਠੇ ਸ਼ਹੀਦ ਸਿੰਘ ਸਾਨੂੰ ਥੋੜੀ ਪਤਾ ਕਿੱਥੇ ਬੈਠੇ ਨੇ। ਗੁਪਤ ਰੂਪ ਦੇ ਵਿੱਚ ਕਈ ਦੇਵੀ ਦੇਵ ਸਾਨੂੰ ਥੋੜੀ ਨਜ਼ਰ ਆ ਰਹੇ। ਕਹਿੰਦੇ ਸੰਗਤ ਵਿੱਚ ਕਈ ਤਰ੍ਹਾਂ ਦੀਆਂ ਗੁਪਤ ਰੂਹਾਂ, ਦੇਵੀ ਦੇਵ, ਸ਼ਹੀਦ ਸਿੰਘਾਂ ਦੇ ਗੁਪਤ ਪਹਿਰੇ ਹੁੰਦੇ ਨੇ। ਅਸੀਂ ਉਹਨਾਂ ਨੂੰ ਨਹੀਂ ਵੇਖ ਪਾਉਂਦੇ, ਪਰ ਜਦੋਂ ਅਸੀਂ ਸੰਗਤ ਵਿੱਚ ਬਹਿੰਦੇ ਆ, ਉਹਨਾਂ ਦੀ ਪਿਆਰੀ ਨਿਗਾਹ ਸਾਡੇ ਉੱਤੇ ਪੈ ਜਾਂਦੀ ਏ। ਸੋ ਨਿਹਾਲ ਸਤਿ ਸ੍ਰੀ ਅਕਾਲ। ਉਹਨਾਂ ਦੀ ਪਿਆਰ ਭਰੀ
ਨਿਗਾਹ ਪਿਆਰ ਭਰੀ ਨਜ਼ਰ ਸਾਡੇ ਉੱਤੇ ਜ਼ਰੂਰ ਪੈਂਦੀ, ਅਸੀਂ ਭਾਵੇਂ ਨਹੀਂ ਵੇਖ ਪਾਉਂਦੇ, ਉਹ ਸਾਨੂੰ ਵੇਖ ਲੈਂਦੇ ਨੇ। ਕਹਿੰਦੇ ਜਦੋਂ ਉਹ ਸਾਨੂੰ ਵੇਖਦੇ ਨੇ ਨਾ, ਫਿਰ ਗੁਰੂ ਰਾਮਦਾਸ ਨੂੰ ਆ ਬੰਧਨਾਂ ਦੇ ਸਾਡੇ ਜਿਹੜੇ ਆ ਕਰਮਾਂ ਦੇ ਬੰਧਨ ਪਏ ਨੇ ਨਾ, ਕਰਮਾਂ ਦੇ ਬੰਧਨ, ਇਹ ਕਰਮਾਂ ਦੇ ਬੰਧਨਾਂ ਨੂੰ ਗੁਰੂ ਰਾਮਦਾਸ ਨੂੰ ਕੱਟਣਾ ਹੀ ਪੈਂਦਾ ਹੈ, ਤਾਂ ਸੰਗਤ ਵਿੱਚ ਆਉਣਾ ਹੈ। ਇਹ ਮੇਰੀ ਬੇਨਤੀ ਹੈ। ਅੱਜ ਤਾਂ ਮੈਂ ਸ਼ਬਦ ਪੜਿਆ ਕਿ ਜੋ ਮਰਜ਼ੀ ਹੋ ਜੇ, ਸਤ ਸੰਗਤ ਦੀਆਂ ਘੜੀਆਂ ਹੱਥੋਂ ਛੁੱਟਣ ਨਾ, ਜਿੰਨੇ ਮਰਜ਼ੀ ਬਿਜ਼ੀ ਹੋ ਜਾਓ, ਇਹ ਸੰਗਤ ਦੀਆਂ ਘੜੀਆਂ ਹੱਥੋਂ ਜਾਣ ਨਹੀਂ ਦੇਣੀਆਂ। ਤੋਂ ਸਮਾਪਤੀ ਕਰਨ ਲੱਗੇ ਆ, ਤੇ ਬਾਕੀ ਘਰਾਂ 'ਚ ਬਹਿ ਕੇ ਜਿਹੜੇ ਸੁਣਦੇ, ਇਹ ਸੰਗਤ ਦੀਆਂ ਘੜੀਆਂ ਹੱਥੋਂ ਜਾਣ ਨਹੀਂ ਦੇਣੀਆਂ। ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਸਮਾਗਮ, ਜੋੜੋ ਹੋਰ ਜੋੜੋ, ਬੜਾ ਖੁਸ਼ ਹੋਏਗਾ ਖੰਡੇ ਵਾਲਾ ਬਾਬਾ। ਬਾਕੀ ਸੇਵਾਵਾਂ ਦਾ ਕੁੰਭ ਜਿਹੜਾ ਇੱਥੇ ਚੱਲਦਾ ਸਭ ਨੂੰ ਪਤਾ ਹੈ। ਕਈ ਪ੍ਰੇਮੀ ਰੋਜ਼ ਨਵੇਂ ਜੁੜਦੇ, ਨਿਤਾ ਪ੍ਰਤੀ ਜੁੜਦੇ ਨੇ, ਨਿਤਾ ਪ੍ਰਤੀ, ਕਿਤੇ 10 ਸਰੀਰ, ਕਿਤੇ 20 ਸਰੀਰ, ਕਿਤੇ ਨਾ ਕਿਤੇ ਜੁੜੀ ਜਾਂਦੇ ਨਵੇਂ। ਉਹਨਾਂ ਨੂੰ ਵੀ ਇਹ ਚੀਜ਼ ਦਾ ਪਤਾ ਲੱਗੇ ਕਿ ਤੁਹਾਡਾ ਦਿੱਤਾ ਦਸਵੰਧ ਕਿੱਥੇ ਜਾਂਦਾ ਹੈ, ਤਾਂ ਕਰਕੇ ਮੈਨੂੰ ਬੇਨਤੀ ਕਰਨੀ ਪੈਂਦੀ। ਇਹ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਹੇ ਆ, ਦੋਵੇਂ ਤਰ੍ਹਾਂ ਦੀ ਪੜ੍ਹਾਈ, CBSE ਸਕੂਲ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਵੀ ਦੁਨਿਆਵੀ ਵੀ। ਔਰ ਮੈਂ ਸੀਨਾ ਠੋਕ ਕੇ ਕਹਿਣਾ, ਬਾਕੀ CBSE ਸਕੂਲਾਂ 'ਚ ਰੇਟ ਪਤਾ ਕਰਕੇ ਫਿਰ ਇੱਥੇ ਆਓ, ਫਿਰ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿੰਨਾ ਫਰਕ ਹੈ। ਚੰਗੇ ਸਕੂਲਾਂ 'ਚ ਰੇਟ ਪਤਾ ਕਰਕੇ ਆਏ। ਇਸ ਤੋਂ ਇਲਾਵਾ ਇੱਥੇ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿੱਥੇ ਇਸ ਵੇਲੇ ਅਸੀਂ ਬੈਠੇ ਹਾਂ, 20 ਰੁਪਏ ਦੀ ਪਰਚੀ 'ਚ 2 ਦਿਨ ਦੀ ਦਵਾਈ, ਬਾਕੀ ਜਿੰਨੇ ਇਲਾਜ ਨੇ ਉਹ ਲਾਗਤ ਮੁੱਲ ਨਾਲ ਹੁੰਦੇ, ਲਾਗਤ ਮੁੱਲ ਨਾਲ। ਜਿਹੜੀਆਂ ਸੰਗਤਾਂ ਲਾਭ ਲੈਂਦੀਆਂ ਉਹਨਾਂ ਨੂੰ ਪਤਾ, ਗੱਲਾਂ ਕਰਨ ਵਾਲੇ ਤੇ ਹਰ ਜਗ੍ਹਾ ਤੇ ਕਰੀ ਜਾਂਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਰ ਉਹਨਾਂ ਕੋਲੋਂ ਪੁੱਛ ਕੇ ਦੇਖੋ, ਜਿਨ੍ਹਾਂ ਦੇ ਹਜ਼ਾਰਾਂ ਦੇ ਖਰਚੇ ਬਚ ਗਏ, ਜਿਹੜੇ ਹਜ਼ਾਰਾਂ ਦੇ ਕੰਮ ਨੇ। ਮੰਨ ਲਓ ਜਿਹੜਾ ਬਾਹਰ 10,000 ਦਾ ਮੰਨ ਲਓ ਆਪਰੇਸ਼ਨ ਹੀ ਕਰਨਾ ਅੱਖਾਂ ਦਾ, ਚਿੱਟੇ ਮੋਤੀਏ ਦਾ ਆਪਰੇਸ਼ਨ ਹੈ, ਉਹਦੀ ਵੱਖਰੀ ਜੋ ਮਾਇਆ ਲਈ ਜਾਂਦੀ ਹੈ, ਅਲੱਗ-ਅਲੱਗ ਤਰ੍ਹਾਂ ਦੇ ਆਪਰੇਸ਼ਨ ਨੇ। ਜਿਹੜਾ ਬਾਹਰ 10-12 ਹਜ਼ਾਰ 'ਚ ਹੁੰਦਾ, ਇੱਥੇ 3-4 ਹਜ਼ਾਰ 'ਚ ਹੋ ਜਾਂਦਾ। ਜਿਹੜਾ ਬਾਹਰ 35-40 ਹਜ਼ਾਰ ਲੱਗਦੇ, ਇੱਥੇ 9-10 ਹਜ਼ਾਰ 'ਚ ਕੰਮ। ਕਿੰਨੇ ਪੈਸੇ ਬਚ ਜਾਂਦੇ ਨੇ ਮਹਾਰਾਜ ਜੀ ਦੀ ਮਿਹਰ ਦੇ ਨਾਲ। ਇਹ ਬਾਬਾ ਸਭ ਨੂੰ ਖੁਸ਼ ਰੱਖੇ, ਸੁਖੀ ਰੱਖੇ, ਸਰੀਰ ਸਭ ਦੇ ਰਾਜੀ ਰਹਿਣ। ਪਰ ਜੇ ਸੁੱਖ ਦੁੱਖ ਆ ਹੀ ਗਿਆ, ਤੁਹਾਡਾ ਆਪਣਾ ਹਸਪਤਾਲ। ਔਰ ਜਿਹੜੇ ਬਾਹਰ 10-10 ਮਹੀਨਿਆਂ 'ਚ ਇਲਾਜ ਨਹੀਂ ਹੁੰਦੇ, 10 ਦਿਨਾਂ 'ਚ ਇੱਥੇ ਰੋਗੀ ਰਾਜੀ ਹੋ ਜਾਂਦੇ ਆ। ਇਹ ਸੰਗਤ ਦੀਆਂ ਤਰੰਗਾਂ ਨੇ, ਉਹ ਵਾਈਬ੍ਰੇਸ਼ਨ ਹੈ, ਉਹ ਨਾਮ ਬੰਦਗੀ ਦੀ ਵਾਈਬ੍ਰੇਸ਼ਨ ਚੱਲਦੀ ਹੈ। ਪ੍ਰਤੱਖ ਵਰਤ ਰਿਹਾ ਬਾਬਾ। ਇਹ ਤੁਹਾਡੀ ਮਾਇਆ ਨਾਲ ਇਹ ਹਸਪਤਾਲ ਚੱਲ ਰਿਹਾ। ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ 11 ਤੋਂ 4 ਲੰਗਰ ਚੱਲਦਾ ਹੈ। ਹਜ਼ਾਰਾਂ ਪ੍ਰੇਮੀ ਰੋਜ਼ ਲੰਗਰ ਛਕਦੇ। ਅਸੀਸਾਂ ਉਹਨਾਂ ਨੂੰ ਮਿਲਦੀਆਂ ਜਿਹੜੇ ਦਸਵੰਧ ਦਿੰਦੇ ਹੋ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ। ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਹੈ ਹੀ ਨਹੀਂ, ਬੱਚੇ ਛੋਟੇ ਨੇ, ਜਦੋਂ ਉਹਨਾਂ ਦੇ ਘਰਾਂ ਵਿੱਚ ਤੁਹਾਡੀ ਮਾਇਆ ਅੰਨ ਦਾ ਦਾਣਾ ਬਣ ਕੇ ਪਹੁੰਚਦੀ, ਅਸੀਸਾਂ ਤੁਹਾਨੂੰ ਮਿਲਦੀਆਂ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਉਸ ਗੱਡੀ ਰਾਹੀਂ ਹਫ਼ਤੇ 'ਚ 1 ਵਾਰੀ 2 ਵਾਰੀ ਜਿੱਥੇ ਜਿੱਥੇ ਲੋੜ ਹੋਵੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਜਦੋਂ ਉੱਥੇ ਵੀ ਲੋੜਵੰਦ ਪ੍ਰਸ਼ਾਦਾ ਛਕਦੇ, ਭਾਵੇਂ ਉਹ ਮਿਸਤਰੀ ਮਜ਼ਦੂਰ ਨੇ, ਮਸਾਂ ਘਰ ਦਾ ਗੁਜ਼ਾਰਾ ਨਹੀਂ ਜਿਹੜੇ ਕਰ ਸਕਦੇ, ਉਹਨਾਂ ਨੂੰ ਜਦੋਂ ਪੇਟ ਭਰ ਕੇ ਪ੍ਰਸ਼ਾਦਾ ਮਿਲਦਾ, ਬਰਕਤਾਂ ਤੇ ਤੁਹਾਨੂੰ ਪੈਂਦੀਆਂ ਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਸ ਤੋਂ ਇਲਾਵਾ ਮਹਾਰਾਜ ਜੀਆਂ ਨੇ ਕਿਰਪਾ ਕੀਤੀ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ। ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਉਹਨਾਂ ਦੇ ਲਈ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਉਹਨਾਂ ਦੇ ਘਰੋਂ ਘਰੀ ਪਹੁੰਚਾਉਣ ਦੀ ਸੇਵਾ। ਨਾਲ ਪਿਆਰਿਓ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਲੜਕਿਆਂ ਦਾ 3 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ, ਗੁਰਮਤਿ ਦੀ ਪੜ੍ਹਾਈ ਸਾਰੀ ਕਰਾਈ ਜਾਂਦੀ। ਨਾਲ ਦੇ ਪਾਸੇ ਜੀਦਿਆ ਪ੍ਰਮਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਂ ਬਣ ਰਹੀ, ਗੁਰਦੁਆਰਾ ਸਾਹਿਬ ਬਣ ਰਿਹਾ, ਵੱਡਾ ਦੀਵਾਨ ਹਾਲ ਬਣ ਰਿਹਾ। ਜੋ ਕਿਣਕਾ ਕਿਣਕਾ ਤੁਸੀਂ ਦਿੰਦੇ, ਇਹਨਾਂ ਕਾਰਜਾਂ ਲਈ ਵਰਤਿਆ ਜਾਂਦਾ ਹੈ। ਜਿਹੜੇ ਲਾਈਵ ਸੁਣਦੇ ਹੋ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਟਰਸਟ ਨੂੰ ਹਰ ਮਹੀਨੇ ਭੇਜਣੀ। ਉਹ ਨੰਬਰ ਚੱਲਦਾ ਤੁਹਾਡੇ ਟੀਵੀ ਸਕਰੀਨ ਦੇ ਉੱਤੇ। ਇਹ ਟਰਸਟ ਦਾ ਨੰਬਰ ਹੈ ਮਹੀਨਾਵਾਰੀ ਡੋਨਰ ਬਣਨ ਦੇ ਲਈ, ਜੋ ਇਸ ਵੇਲੇ ਚੱਲ ਰਿਹਾ ਤੁਹਾਡੇ ਟੀਵੀ ਸਕਰੀਨ ਤੇ ਫਲੈਸ਼ ਹੋ ਰਿਹਾ। ਇਹਦੇ ਤੇ ਫੋਨ ਕਰਕੇ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਨੀ, ਤਾਂ ਜੋ 113 ਯੂਨਿਟ ਜਿਹੜੇ ਮੈਂ ਕਹਿੰਦਾ, ਇਸ ਤੋਂ ਵੀ ਡਬਲ ਟ੍ਰਿਪਲ ਕੰਮ ਹੋ ਜੇ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰਿਓ। ਤੇ ਅਗਲੀ ਬੇਨਤੀ, ਕਿਸੇ ਪ੍ਰੇਮੀ ਨੇ ਆਪਣੇ ਘਰ ਦੇ ਵਿੱਚ ਚਿੱਪਾਂ ਮੰਗਾਉਣੀਆਂ ਹੋਣ,
ਵਾਹਿਗੁਰੂ ਗੁਰਮੰਤਰ ਦਾ ਜਾਪ ਚੱਲਦਾ ਹਰ ਵੇਲੇ। ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ, ਸੁਖਮਨੀ ਸਾਹਿਬ ਜੀ ਦੇ ਪਾਠ ਦੀ ਚੇਪੇ, ਜਪਜੀ ਸਾਹਿਬ ਦੇ ਪਾਠ ਦੀ ਇਹ ਇਸ ਵੇਲੇ ਟੀਵੀ ਸਕਰੀਨ ਦੇ ਉੱਤੇ ਤੁਹਾਡੇ ਨੰਬਰ ਚੱਲ ਰਹੇ ਆ। ਚਿੱਪਾਂ ਮੰਗਵਾਉਣ ਲਈ, ਪੈਨ ਡਰਾਈਵ ਮੰਗਵਾਉਣ ਦੇ ਲਈ ਤੇ ਨਾਲ ਜਿਹੜੀਆਂ ਕਿਤਾਬਾਂ ਨੇ ਦੱਸਦੀਆਂ ਉਹ ਮੰਗਵਾਉਣ ਦੇ ਲਈ। ਕੋਈ ਘਰ ਵਿੱਚ ਖੁਸ਼ੀ ਦਾ ਸਮਾਂ ਆ ਜੇ, ਅਗਾਂਹ ਇਹ ਗੁਰਮਤਿ ਦਾ ਪ੍ਰਚਾਰ ਕਰਿਆ ਕਰੋ, ਪੈਨ ਡਰਾਈਵਾਂ ਵੰਡਿਆ ਕਰੋ, ਇਹ ਚਿੱਪਾਂ ਵੰਡਿਆ ਕਰੋ ਤੇ ਬਿਲਕੁਲ ਲਾਗਤ ਮੁੱਲ ਦੇ ਨਾਲ ਇਹ ਸਭ ਚੀਜ਼ਾਂ ਤੁਹਾਡੇ ਘਰਾਂ 'ਚ ਕੋਰੀਅਰ ਦੇ ਰਾਹੀਂ ਪਹੁੰਚ ਜਾਣਗੀਆਂ। ਜਿਹੜਾ ਟੀਵੀ ਸਕਰੀਨ ਤੇ ਨੰਬਰ ਚੱਲ ਰਿਹਾ ਇਹ ਨੰਬਰ ਆਪ ਜੀ ਨੋਟ ਕਰ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ 20 ਤਰੀਕ ਆ ਰਹੀ ਹੈ ਔਰ ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਤ ਦੇ ਦੀਵਾਨ ਦੇ ਵਿੱਚ ਹਾਜ਼ਰੀ ਭਰਦੇ ਹਾਂ। ਇਸ ਵਾਰੀ ਵੀ ਇਹ ਦੀਵਾਨ 7:30 ਤੋਂ 9:30 ਵਜੇ ਤੱਕ ਜੋ ਸਜਾਏ ਜਾਣਗੇ ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਸਨੇਮਰ ਬੇਨਤੀ ਕਰਦਾ, ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਸ ਅਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਬਾਬਾ ਟਲ ਰਾਏ ਸਾਹਿਬ ਜੀ ਬਚਪਨ ਦੇ ਵਿੱਚ ਇੱਥੇ ਖੇਡਦੇ ਰਹੇ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਇੱਥੇ ਚਰਨ ਪਾਏ, ਭਾਈ ਬਿਧੀ ਚੰਦ ਜੀ ਨੇ ਚਰਨ ਪਾਏ ਨੇ। ਔਰ ਵੇਖੋ ਕਿੱਡਾ ਪਿਆਰਾ ਇਹ ਅਸਥਾਨ ਹੈ। ਮੇਰੀ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ, ਆਪ ਜੀਆਂ ਨੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ 20 ਤਰੀਕ ਨੂੰ ਰਾਤ ਨੂੰ 7 ਵਜੇ ਤੱਕ, ਲਾਸਟ 7 ਵਜੇ ਤੱਕ ਸਾਰੇ ਪਰਿਵਾਰਕ ਮੈਂਬਰਾਂ ਨੇ ਇਸ ਅਸਥਾਨ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਭੁੱਲਿਓ ਨਾ, ਅਸੀਂ 20 ਤਰੀਕ ਕਿਉਂ ਰੱਖਦੇ ਹਾਂ? ਜਿਵੇਂ ਗੁਰੂ ਬਾਬਾ ਨਾਨਕ ਜੀ ਨੇ 20 ਦਾ ਲੰਗਰ ਸ਼ੁਰੂ ਕੀਤਾ ਸੀ, ਅਸੀਂ ਉਸੇ ਲੰਗਰ ਨੂੰ ਸਮਰਪਿਤ ਕਰਕੇ 20 ਤਰੀਕ ਇਹ ਰੱਖੀ ਹੋਈ ਹੈ। ਔਰ ਮੇਰਾ ਇਹ ਨਿੱਜੀ ਵਿਸ਼ਵਾਸ ਹੈ, ਜਿਹੜਾ ਵੀ 20 ਤਰੀਕ ਨੂੰ ਆ ਕੇ ਹਾਜ਼ਰੀ ਭਰਦਾ ਉਹਦੇ ਘਰ ਦੇ ਵਿੱਚ ਗੁਰੂ ਰਾਮਦਾਸ, ਬਾਬਾ ਦੀਪ ਸਿੰਘ, ਗੁਰੂ ਨਾਨਕ ਲੰਗਰਾਂ ਦੀ ਟੋਟਾ ਨਹੀਂ ਰਹਿਣ ਦਿੰਦੇ। ਉਹਨਾਂ ਦੇ ਘਰਾਂ ਦੇ ਵਿੱਚ ਕਦੀ ਚੁੱਲ੍ਹੇ ਬੰਦ ਨਹੀਂ ਹੁੰਦੇ, ਇਹੋ ਜਿਹੀਆਂ ਬਰਕਤਾਂ ਪਾਉਂਦੇ ਨੇ। ਉਹਨਾਂ ਦੇ ਪਰਿਵਾਰ ਕੱਲਾ ਪੇਟ ਭਰ ਕੇ ਭੋਜਨ ਨਹੀਂ ਕਰਦੇ ਪਿਆਰਿਓ, ਉਹਨਾਂ ਨੂੰ ਕਈ ਹਜ਼ਾਰਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੰਦੇ ਨੇ, ਜਿਹੜੇ ਆ ਕੇ ਇਸ ਸਮਾਗਮ ਦੇ ਵਿੱਚ 20 ਤਰੀਕ ਨੂੰ ਕੌਲਸਰ ਸਾਹਿਬ ਵਿਖੇ ਹਾਜ਼ਰੀਆਂ ਭਰਦੇ ਨੇ। ਆਓ ਗੁਰੂ ਪਿਤਾ ਦੀਆਂ ਖੁਸ਼ੀਆਂ ਲੈਣ ਦਾ ਸਮਾਂ, ਸਾਰੀ ਸੰਗਤ ਰਲ ਮਿਲ ਕੇ 7:30 ਤੋਂ 9:30 ਵਜੇ ਤੱਕ ਇਸ ਪਾਵਨ ਪਵਿੱਤਰ ਸਥਾਨ ਤੇ ਰਲ ਮਿਲ ਕੇ ਗੁਰੂ ਪਿਤਾ ਦੇ ਗੁਣ ਗਾਈਏ, ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ
ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ
ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।